ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू सो मच। जी डॉक्टर साहब, ਅੱਜ 12 जनवरी 2015 28 ਪੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਰੋਜ਼ਾਨਾ ਦੀ ਤਰ੍ਹਾਂ ਜਿੱਦਾਂ ਤੁਸੀਂ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨਾਲ ਕੋਈ ਨਾ ਕੋਈ ਇਸ਼ੂ ਸਾਂਝਾ ਕਰਦੇ ਹੋ ਤੇ ਅੱਜ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਦੇਖੋ, ਇਸ ਵਾਰ ਵੀਕਐਂਡ ਤੇ ਔਰ ਅੱਜ ਵੀ ਜਿਹੜੀ ਚਰਚਾ ਪੰਥਕ ਹਲਕਿਆਂ 'ਚ ਹੈ ਉਹ ਫੋਨਾਂ ਰਾਹੀਂ ਹੋਏ, ਫੇਸਬੁੱਕ ਤੇ ਹੋਏ ਜਾਂ ਈਮੇਲਸ ਹੋਣ ਜੀ, ਉਹ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੂੰ ਲੈ ਕੇ ਹੈ। ਲਗਭਗ 2 ਮਹੀਨੇ ਜਿਹੜੇ ਨੇ ਉਹ ਪੂਰੇ ਹੋ ਗਏ ਨੇ ਔਰ ਜਿਹੜੀਆਂ ਅਖੀਰਲੇ 2-3 ਦਿਨ ਦੀਆਂ ਘਟਨਾਵਾਂ ਨੇ ਉਹ ਬੜੀਆਂ ਡਰਾਮੈਟਿਕ ਘਟਨਾਵਾਂ ਸੀ। ਉਹਨਾਂ ਨੇ ਫਿਰ ਇੱਕ ਵਾਰੀ ਸਾਬਤ ਕੀਤਾ ਹੈ ਕਿ ਅਸੀਂ ਅਜੇ ਸਮੇਂ ਦੇ ਹਾਣ ਦੇ ਨਹੀਂ ਹੈ ਔਰ ਜਿਹੜੀਆਂ ਏਜੰਸੀਆਂ, ਜਿਹੜੇ ਸਿੱਖ ਵਿਰੋਧੀ ਗਰੁੱਪ ਧਿਰਾਂ ਜਿਵੇਂ ਉਹ ਚਾਹੁੰਦੇ ਨੇ ਉਵੇਂ ਹੀ ਕਿਸੇ ਗੱਲ ਨੂੰ ਮੋੜ ਦਿੰਦੇ ਨੇ ਜੀ। ਔਰ ਇਹੋ ਜਿਹਾ ਹੀ ਵਰਤਾਰਾ ਪਿਛਲੇ ਸਾਲ ਵੀ ਹੋਇਆ ਸੀ ਜਦੋਂ ਉਹਨਾਂ ਦਾ ਵਰਤ ਜਿਹੜਾ 43-44ਵੇਂ ਦਿਨ 'ਚ ਸੀ ਤੇ ਉਦੋਂ ਏਜੰਸੀਆਂ ਜਾਂ ਬਾਦਲ ਕਿਆਂ ਨੇ ਧਾਰਮਿਕ ਲੀਡਰਸ਼ਿਪ, ਸੰਤ ਸਮਾਜ ਉਹਨਾਂ ਨੂੰ ਇਸਤੇਮਾਲ ਕਰਕੇ ਇੱਕ ਕਲਾਈਮੈਕਸ ਹੁੰਦਾ ਹੈ, ਇੱਕ ਐਂਟੀ ਕਲਾਈਮੈਕਸ ਹੁੰਦਾ ਹੈ। ਸੋ ਜਿਉਂ ਹੀ ਘਟਨਾਕ੍ਰਮ ਕਲਾਈਮੈਕਸ ਵੱਲ ਜਾਂਦਾ ਹੈ, ਇੱਕ ਅਵੇਅਰਨੈਸ ਹੁੰਦੀ ਹੈ, ਦੁਨੀਆ ਭਰ ਦੇ ਵਿੱਚ ਇੱਕ ਆਵਾਜ਼ ਬਣਦੀ ਹੈ, ਉਦੋਂ ਹੀ ਐਸਾ ਕੁਛ ਵਪਰਾ ਦਿੱਤਾ ਜਾਂਦਾ ਹੈ ਕਿ ਉਹ ਐਂਟੀ ਕਲਾਈਮੈਕਸ ਐਂਡ ਹੁੰਦਾ ਜੀ। ਸੋ ਸਾਨੂੰ ਫੀਅਰ ਤਾਂ ਉਸ ਦਿਨ ਹੀ ਸੀ ਜਦੋਂ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਹਰਿਮੰਦਰ ਸਾਹਿਬ ਜਾਣ ਦਾ ਫੈਸਲਾ ਜਿਹੜਾ ਪਹਿਲਾਂ ਕੀਤਾ ਸੀ, ਫਿਰ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਕਿਹਾ ਕਿ ਜੀ ਮੈਂ ਪਰਚੀਆਂ ਪਾਈਆਂ ਨੇ, ਇੱਕ ਪਰਚੀ ਜਿਹੜੀ ਹੈ ਆਈ ਕਿ ਨਹੀਂ ਜਾਣਾ। ਫਿਰ 5 ਪਿਆਰੇ ਜਾਂ ਕੋਈ ਹੋਰ ਆ ਗਏ, ਉਹਨਾਂ ਨੇ ਕਿਹਾ ਕਿ ਨਹੀਂ ਜਾਣਾ ਹੈ। ਫਿਰ 2-2:30 ਵਜੇ ਤੋਂ ਲੈ ਕੇ ਉਹ ਸਜਾਵਟ ਹੋਣ ਲੱਗ ਗਈ ਕਿ ਕਿਵੇਂ ਜਾਣਾ। ਫਿਰ ਅਜੇ ਅੱਧਾ-ਪੌਣਾ ਕਿਲੋਮੀਟਰ ਦੂਰ ਗਏ ਸੀ, ਉਹਨਾਂ ਨੇ ਰੋਕ ਦਿੱਤਾ ਔਰ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਸਮਝਾਇਆ। ਫਿਰ ਉਹਨਾਂ ਨੇ ਵਾਪਸ ਆ ਕੇ ਕਿਹਾ ਜੀ ਮੈਂ ਤਾਂ ਪਹਿਲਾਂ ਹੀ ਪਰਚੀ ਪਾ ਲਈ ਸੀ ਤੇ ਕਿਹਾ ਸੀ ਨਹੀਂ ਜਾਣਾ ਜੀ। ਸੋ ਮੈਂ ਸਮਝਦਾ ਵੀ ਉਦੋਂ ਤੱਕ ਪਹੁੰਚਦੇ ਆ ਏਜੰਸੀਆਂ ਨੂੰ, ਕਿਉਂਕਿ ਉਹਨਾਂ ਦੇ ਬੰਦੇ ਤਾਂ ਨਾਲ ਹੀ ਬੈਠੇ ਹੁੰਦੇ ਨੇ, ਉਹਨਾਂ ਨੂੰ ਇਹ ਕਲੀਅਰ ਹੁੰਦਾ ਹੈ ਵੀ ਸਟਰੈਂਥ ਕਿੱਥੇ ਲਾਈ ਕਰਦੀ ਹੈ, ਵੀਕਨੈਸ ਕਿੱਥੇ ਲਾਈ ਕਰਦੀ ਹੈ। ਉੱਥੇ ਹੁਣ ਮਿਲਣ ਵਾਲਿਆਂ ਦਾ ਜਿਹੜਾ ਉਹ ਤਾਂਤਾ ਲੱਗਾ ਰਹਿੰਦਾ ਸੀ, ਬਾਹਰ ਵੀ ਪੂਰੀ ਫੁੱਲ ਫਲੈਜਡ ਇੱਕ ਮੂਵਮੈਂਟ ਖੜੀ ਹੋ ਗਈ ਸੀ ਇਸ ਮੁੱਦੇ ਦੇ ਉੱਤੇ। ਸੋ ਜ਼ਾਹਰ ਹੈ ਵੀ ਉਹਨਾਂ ਨੇ ਜਿਸ ਤਰੀਕੇ ਨਾਲ ਫਿਰ ਅਗਲੇ ਦਿਨ 'ਚ ਜੋ ਖਬਰਾਂ ਆਈਆਂ ਪਹਿਲਾਂ ਕਿ ਜੀ ਉਹਨਾਂ ਨੂੰ ਪੁਲਿਸ ਜਿਹੜੀ ਆ ਉਹ ਲੈ ਗਈ ਹੈ, ਹਰਿਆਣਾ ਪੁਲਿਸ ਜੀ, ਹਸਪੀਟਲ ਅੰਬਾਲਾ ਹਸਪੀਟਲ ਲੈ ਗਏ, ਗਲੂਕੋਜ਼ ਲਾ ਦਿੱਤਾ ਹੈ। ਫਿਰ ਉਹਨਾਂ ਦੇ ਬੇਟੇ ਵੱਲੋਂ ਕੋਈ ਸਟੇਟਮੈਂਟ ਮੀਡੀਆ 'ਚ ਆਈ ਕਿ ਨਹੀਂ ਉਹ ਤਾਂ ਆਪਣੇ ਆਪ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਉਹ ਚੈੱਕਅਪ ਲਈ ਗਏ ਨੇ ਜੀ। ਔਰ ਜ਼ਾਹਰ ਹੈ ਵੀ ਜਦੋਂ ਤੁਸੀਂ ਹਸਪੀਟਲ ਚਲੇ ਜਾਂਦੇ ਹੋ ਉਹਨਾਂ ਨੇ ਡ੍ਰਿਪ ਲਾ ਦਿੱਤਾ ਹੈ, ਭਾਵੇਂ ਉਹਨਾਂ ਨੇ ਜਿਹੜਾ ਮੂੰਹ ਰਾਹੀਂ ਕੋਈ ਚੀਜ਼ ਨਹੀਂ ਲਈ। ਸੋ ਪਰ ਇਹ ਜਿਹੜਾ ਪਾਰਟ ਹੈ ਹੁਣ ਇਸ ਸਾਰੇ ਦੇ ਥੱਲੇ ਫਿਰ ਇਹ ਹੋਇਆ ਜੀ ਉਹਨਾਂ ਦੇ ਸਾਥੀ ਸੀ, ਉਹਨਾਂ ਨੇ ਕਿਹਾ ਕਿ ਜੀ ਅਸੀਂ ਹੁਣ ਬੈਠਾਂਗੇ ਉਹਨਾਂ ਦੀ ਥਾਂ 'ਤੇ ਜੀ। ਫਿਰ ਜਿਹੜੀ ਖਬਰਾਂ ਉਸ ਤੋਂ ਬਾਅਦ ਆਈਆਂ ਕਿ ਜੀ ਉਹਨਾਂ ਨੂੰ ਆ ਕੇ ਜਿਹੜੀ ਹਰਿਆਣਾ ਐਡਮਿਨਿਸਟ੍ਰੇਸ਼ਨ ਹੈ ਉਸ ਜ਼ਿਲ੍ਹੇ ਦਾ, ਉਹਨਾਂ ਨੇ ਗੁਰਦੁਆਰਾ ਕਮੇਟੀ ਲਖਨੌਰ ਸਾਹਿਬ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ। ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਇੱਥੋਂ ਚਲੇ ਜਾਓ, ਇਹ ਵੀ ਸਾਡੇ 'ਤੇ ਬੜਾ ਪ੍ਰੈਸ਼ਰ ਹੈ। ਉਹਨਾਂ ਨੇ ਵੀ ਕਿਹਾ ਜੀ ਇਹਨਾਂ ਨੇ ਸਾਡੇ ਨਾਲ ਬੜਾ ਕੋਆਪਰੇਟ ਕੀਤਾ 2 ਮਹੀਨੇ, ਹੁਣ ਅਸੀਂ ਜਾਂਦੇ ਹਾਂ, ਅਸੀਂ ਜੰਤਰ ਮੰਤਰ 'ਤੇ ਬੈਠਾਂਗੇ। ਦਿੱਲੀ ਜੰਤਰ ਮੰਤਰ ਗਏ, ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਪਰਮਿਸ਼ਨ ਹੀ ਨਹੀਂ ਲਈ। ਫਿਰ ਥਾਣੇ ਆ ਗਏ, ਥਾਣੇ ਆ ਕੇ ਬਹਿ ਕੇ ਉਹਨਾਂ ਨੇ ਸਮਝਾ ਬੁਝਾ ਕੇ ਭੇਜ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਇਸ ਕਿਸਮ ਦਾ ਇੱਕ ਕ੍ਰੀਏਟ ਮਾਹੌਲ ਕਰ ਦਿੰਦੇ ਹੋ, ਜਿਹੜਾ ਕਿ ਏਜੰਸੀਆਂ ਜਿਸ ਗੱਲ ਦੇ ਵਿੱਚ ਮਾਹਰ ਨੇ, ਅਸੀਂ ਆਪਣੇ ਜੁਝਾਰੂ ਸੰਘਰਸ਼ ਵੇਲੇ ਵੀ ਦੇਖਿਆ ਕਿਵੇਂ ਕੈਟਾਂ ਵਿੱਚ ਵਾੜ ਕੇ ਜਾਂ ਕਿਹੜਾ ਐਕਸ਼ਨ ਕਿਹਨੇ ਕੀਤਾ, ਕੌਣ ਜ਼ਿੰਮੇਵਾਰ ਹੈ, ਫਿਰ ਉਹਨਾਂ ਦਾ ਇਸ ਕਿਸਮ ਦਾ ਹੀ ਵਰਤਾਰਾ ਅਲਟੀਮੇਟਲੀ ਇੱਕ ਡਿਵੀਜ਼ਨ ਪੈਦਾ ਕਰਦਾ ਜੀ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਸਾਰੇ 'ਚੋਂ ਇਹੀ ਮਾਹੌਲ ਜਿਹੜਾ ਹੈ ਔਰ ਇਸ ਲਈ ਅੱਜ ਫਰਸਟ੍ਰੇਸ਼ਨ ਵੀ ਦੇਖਣ ਨੂੰ ਆਈ ਬਹੁਤ ਸਾਰੇ ਜਿਹੜੇ ਉਤਸ਼ਾਹ ਨਾਲ। ਖਾਸ ਤੌਰ 'ਤੇ ਮੈਨੂੰ ਹਮੇਸ਼ਾ ਯੰਗਰ ਜਨਰੇਸ਼ਨ ਦਾ ਫਿਕਰ ਹੁੰਦਾ ਹੈ ਕਿ ਭਾਈ ਉਹ ਜਿਸ ਉਤਸ਼ਾਹ ਨਾਲ ਜੁੜਦੇ ਨੇ ਫਿਰ ਉਵੇਂ ਹੀ ਉਹ ਬੇਦਿਲ ਵੀ ਹੁੰਦੇ ਨੇ, ਪਰ ਕੁਛ ਚੀਜ਼ਾਂ ਦੇ ਉੱਤੇ ਕੋਈ ਵੱਸ ਵੀ ਨਹੀਂ ਹੈ। ਫਿਰ ਬਹੁਤ ਸਾਰਿਆਂ ਨੇ ਸਾਨੂੰ ਵੀ ਪੁੱਛਿਆ ਕਿ ਭਾਈ ਹੁਣ ਗੁਰਬਖਸ਼ ਸਿੰਘ ਕੀ ਕਰਨ। ਉਹਨਾਂ ਨੇ ਕਿਹਾ ਕਿ ਮੈਂ ਹੜਤਾਲ ਜਾਰੀ ਰੱਖਾਂਗਾ। ਮੈਂ ਕਿਹਾ ਜੀ ਦੇਖੋ ਗੱਲ ਇਹ ਹੈ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਸ 2 ਵਾਰ ਦੇ ਵਰਤ ਨਾਲ ਜਿੰਨੀ ਅਵੇਅਰਨੈਸ ਪੈਦਾ ਹੋਈ ਜੇਲ੍ਹਾਂ ਦੇ ਵਿੱਚ ਬੰਦ ਸਿੰਘਾਂ ਦੇ ਲਈ, ਦੁਨੀਆ ਭਰ 'ਚ ਖਾਸ ਤੌਰ 'ਤੇ ਯੰਗਰਸ ਨੂੰ ਵੀ ਪਤਾ ਲੱਗਾ ਕਿ ਕਿਵੇਂ
ਜਿਨ੍ਹਾਂ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ, ਇਹਦੇ ਬਾਵਜੂਦ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਹੋਇਆ। ਸੋ ਇਹ ਇੱਕ ਉਹਦਾ ਪੋਜ਼ਿਟਿਵ ਐਸਪੈਕਟ ਹੈ ਜੀ। ਤੇ ਹੁਣ ਵੀ ਜੇ ਉਹ ਇੱਕ ਸਿੰਬਲ ਬਣਨਾ ਚਾਹੁੰਦੇ ਨੇ, ਜਿਹੜੀ ਸਟਰਗਲ ਵਾਕਈ ਉਹਨਾਂ ਨੇ 2 ਵਾਰ ਆਪਣੇ ਸਰੀਰ ਦੇ ਉੱਤੇ ਕਸ਼ਟ ਲਿਆ ਹੈ, ਤੇ ਫਿਰ ਜਿਵੇਂ ਮਨੀਪੁਰ ਦੇ ਵਿੱਚ ਸਪੈਸ਼ਲ ਪਾਵਰਸ ਐਕਟ ਨੂੰ ਖਤਮ ਕਰਨ ਦੇ ਲਈ ਸ਼ਰਮਿਲਾ ਨਾਂ ਦੀ ਬੀਬੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈ ਉਹ ਹੜਤਾਲ ਤੇ ਹੈ, ਭੁੱਖ ਹੜਤਾਲ ਤੇ, ਉਹਨੂੰ ਹਸਪੀਟਲ 'ਚ ਲੈ ਜਾਂਦੇ ਨੇ, ਉਹ ਮੂੰਹ ਰਾਹੀਂ ਕੁਛ ਨਹੀਂ ਖਾਂਦੀ ਪਰ ਉਹਦੇ ਪਾਈਪਾਂ ਲੱਗੀਆਂ ਹੁੰਦੀਆਂ ਨੇ ਜੀ। ਜਦੋਂ ਉਹਨੂੰ ਛੱਡਿਆ ਵੀ ਜਾਂਦਾ ਹੈ, ਉਹ ਫਿਰ ਵੀ ਜਿਹੜੀ ਹੈ ਉਹਨੇ ਕਿਹਾ ਕਿ ਵੀ ਜਦੋਂ ਤੱਕ ਤੁਸੀਂ ਤੋੜਦੇ ਨਹੀਂ ਸਪੈਸ਼ਲ ਪਾਵਰਸ ਐਕਟ, ਇਹਨੂੰ ਮੈਂ ਜਾਰੀ ਰੱਖਾਂਗੀ। ਜੇ ਉਹਨੂੰ ਉਹਦੇ ਤੇ ਸੁਸਾਈਡ ਦਾ ਕੇਸ ਰਜਿਸਟਰ ਕੀਤਾ ਦੂਜਾ, ਫਿਰ ਵੀ ਹਾਲਾਂਕਿ ਹਾਰਟ 'ਚ ਜਿਹੜਾ ਦਿੱਲੀ ਕੋਰਟ ਨੇ ਉਹਨੂੰ ਬਰੀ ਕੀਤਾ, ਪਰ ਉਹ ਅਦਾਲਤ 'ਚ ਵੀ ਗਈ ਤਾਂ ਉਹਦੇ ਉਹ ਪਾਈਪਾਂ ਲੱਗੀਆਂ ਹੋਈਆਂ ਸੀ। ਸੋ ਉਹਦੇ ਨਾਲ ਇਹ ਹੁੰਦਾ ਵੀ ਤੁਸੀਂ ਇੱਕ ਸਿੰਬਲ ਬਣ ਜਾਂਦੇ ਹੋ ਔਰ ਗੱਲ ਜਾਰੀ ਰਹਿੰਦੀ। ਔਰ ਮੇਰਾ ਖਿਆਲ ਹੈ ਵੀ ਸ਼ਰਮਿਲਾ ਦੇ ਉੱਤੇ ਜਿੰਨੀਆਂ ਸਟੋਰੀਜ਼ ਇੰਟਰਨੈਸ਼ਨਲ ਮੀਡੀਆ 'ਚ ਹੋਈਆਂ, ਬਹੁਤਿਆਂ ਨੂੰ ਨਹੀਂ ਤਾਂ ਪਤਾ ਵੀ ਨਹੀਂ ਸੀ ਲੱਗਣਾ ਕਿ ਮਨੀਪੁਰ ਦੇ ਵਿੱਚ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਆਰਮੀ ਕੀ ਜ਼ੁਲਮ ਕਰਦੀ ਹੈ। ਸੋ ਮੈਂ ਸਮਝਦਾ ਵੀ ਬਾਕੀ ਕਿਉਂਕਿ ਅਕਾਲੀ ਦਲ ਪੂਰੀ ਤਰ੍ਹਾਂ ਬੇਈਮਾਨ ਹੈ, ਬਾਕੀਆਂ ਦੇ ਕੋਲ ਸਰਕਾਰਾਂ ਹੌਸਟਾਈਲ ਨੇ, ਏਜੰਸੀਆਂ ਦਾ ਨੈਟਵਰਕ ਹੈ। ਸੋ ਇਸ ਹਾਲਤ ਦੇ ਵਿੱਚ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਕੋਲ ਆਪਣਾ ਇਹੀ ਇੱਕ ਚੰਗੀ ਚੋਇਸ ਹੈ। ਬਾਕੀ ਇਹ ਐਕਸਪੈਕਟ ਕਰਨਾ ਕਿ ਜੀ ਹਜ਼ਾਰਾਂ ਸਿੱਖ ਇਕੱਠੇ ਹੋ ਕੇ ਉੱਥੇ ਹੁੰਦੇ, ਪੁਲਿਸ ਆਉਂਦੀ ਉਹਨਾਂ ਨੂੰ ਰੋਕ ਲੈਂਦੇ ਜਾਂ ਦੂਜਾ, ਉਹ ਹੁਣ ਜੂਨ 1984 ਤੋਂ ਬਾਅਦ ਉਹ ਮਾਹੌਲ ਜਿਹੜਾ ਉਹਨਾਂ ਨੇ ਕਿਤੇ ਵੀ ਨਹੀਂ ਬਣਨ ਦੇਣਾ, ਕਿਤੇ ਵੀ ਇਹ ਡਿਵੈਲਪ ਨਹੀਂ ਹੋਣ ਦੇਣਾ। ਔਰ ਫਰਕ ਇੰਨਾ ਹੈ ਕਿ ਮੋਹਾਲੀ ਜਦੋਂ ਅੰਬ ਸਾਹਿਬ ਬੈਠੇ ਸੀ ਉਦੋਂ ਇਹ ਰਜਿਸਟ ਕੀਤਾ ਸੀ, ਲੈ ਤਾਂ ਉਹ ਫਿਰ ਵੀ ਗਏ ਸੀ, ਫਿਰ ਵੀ ਉਹ ਡ੍ਰਿਪ ਲਾ ਕੇ ਜਾਂ ਦੂਜਾ ਥੋੜ੍ਹੀ ਦੇਰ ਬਾਅਦ ਭਾਵੇਂ ਵਾਪਸ ਆ ਗਏ ਸੀ। ਸੋ ਮੇਰਾ ਖਿਆਲ ਹੈ ਵੀ ਉਹ ਇਹ ਤਾਂ ਸਿਚੁਏਸ਼ਨ ਉਹਨਾਂ ਨੇ, ਏਜੰਸੀਆਂ ਨੇ ਜਾਂ ਉਹਨਾਂ ਨੂੰ ਮਰਨ ਨਹੀਂ ਸੀ ਦੇਣਾ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਇਹਦੇ ਨਾਲ ਜਿਹੜਾ ਸਿੱਖਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜਾਣੀ ਸੀ। ਲੇਕਿਨ ਦੂਜੇ ਪਾਸੇ ਉਹਨਾਂ ਨੇ ਇਹਨੂੰ ਸੈਬੋਟਾਜ ਵੀ ਕਰਨਾ ਤਾਂ ਕਿ ਆਪਸ ਦੇ ਵਿੱਚ ਬਲੇਮ ਗੇਮ ਵੀ ਹੋਏ। ਸੋ ਮੈਂ ਸਮਝਦਾ ਹੈ ਵੀ ਇਹ ਇੱਕ, ਮੈਂ ਵੀ ਸੋਚਦਾ ਰਿਹਾ ਵੀਕਐਂਡ 'ਤੇ ਵੀ ਇਸ ਬਾਰੇ ਕਿ ਵੀ ਇਸ ਸਿਚੁਏਸ਼ਨ 'ਚ ਕੀ ਬੈਸਟ ਚੋਇਸ ਹੋ ਸਕਦੀ ਹੈ, ਕਿਵੇਂ ਉਹ ਆਪਣਾ ਪ੍ਰਣ ਵੀ ਜਿਹੜਾ ਉਹਨੂੰ ਜਾਰੀ ਰੱਖ ਸਕਦੇ ਨੇ, ਐਟ ਦਾ ਸੇਮ ਟਾਈਮ ਉਹਨਾਂ ਦੀ ਸਰੀਰਕ ਸਲਾਮਤੀ ਵੀ ਰਹਿੰਦੀ ਹੈ, ਪਰ ਜਿਹੜਾ ਇਸ਼ੂ ਹੈ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ, ਉਸ ਦੇ ਉੱਤੇ ਕਿਵੇਂ ਹਾਈਲਾਈਟ ਹੋ ਸਕਦਾ। ਸੋ ਹੁਣ ਪਤਾ ਨਹੀਂ ਉਹਨਾਂ ਦਾ, ਕਿਉਂਕਿ ਉਹ ਵੀ ਉਹਨਾਂ ਜੋ ਡਿਸਾਈਡ ਕਰਨਗੇ ਉਹਨਾਂ ਨੇ ਖੁਦ ਹੀ ਕਰਨਾ, ਪਰ ਮੈਨੂੰ ਇਹ ਲੱਗਦਾ ਹੈ ਵੀ ਇਹੀ ਇੱਕ ਤਰੀਕਾ ਹੈ ਜਿਹਦੇ ਨਾਲ ਐਟਲੀਸਟ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਹੈ ਉਹ ਹਾਈਲਾਈਟ ਹੋਏਗਾ। ਸੋ ਇਹ ਗੱਲ ਤਾਂ ਅਫਸੋਸਨਾਕ ਹੈ ਕਿ ਇੰਨੀ ਮੋਮੈਂਟਮ ਬਿਲਟ ਹੋਈ ਔਰ ਇਨ ਦਾ ਐਂਡ ਜਿਹੜਾ ਹੈ ਉਹ ਬਿਲਕੁਲ ਕਿਸੇ ਕੰਢੇ ਲੱਗਣ ਤੋਂ ਪਹਿਲਾਂ ਹੀ ਏਜੰਸੀਆਂ ਨੇ ਉਹਨੂੰ ਰੋਲ ਦਿੱਤਾ। ਪਰ ਦੁਸ਼ਮਣ ਦੇ ਨਾਲ ਜਦੋਂ ਵਾਹ ਇਸ ਕਿਸਮ ਦੇ ਨਾਲ ਹੈ ਜਿਨ੍ਹਾਂ ਦੇ ਕੋਲ ਰਿਸੋਰਸ ਵੀ ਨੇ, ਔਰ ਅਸੀਂ ਬਹੁਤ, ਮੈਂ ਸਮਝਦਾ ਹਾਂ ਵੀ ਕਈ ਵਾਰ ਨਾਈਵ ਹੈ ਉਹਨਾਂ ਦੇ ਸਾਹਮਣੇ। ਔਰ ਜਦੋਂ ਮੈਂ ਦੇਖ ਰਿਹਾ ਹੈ ਕਿ ਵੀ ਦੁਨੀਆ ਦੇ ਵਿੱਚ ਕਿਸ ਕਿਸਮ ਦੀਆਂ ਹੌਸਟਿਲਿਟੀਜ਼ ਵੀ ਹੁੰਦੀਆਂ, ਫਿਰ ਜਦੋਂ ਦੁਸ਼ਮਣੀਆਂ ਟੁੱਟਦੀਆਂ ਆਪਸ ਦੇ ਵਿੱਚ ਐਕਸਚੇਂਜ ਵੀ ਹੁੰਦਾ। ਇਹ ਹੈ ਤਾਂ ਜੰਗੀ ਕੈਦੀ ਨੇ ਜਿਹੜੇ ਸਿੱਖ ਫੜੇ ਹੋਏ ਨੇ, ਕਿਉਂਕਿ ਵਾਰ ਡਿਕਲੇਅਰ ਕੀਤੀ ਗਵਰਨਮੈਂਟ ਨੇ। ਜੇ ਉਹਨਾਂ ਨੇ ਹਥਿਆਰ ਵੀ ਚੁੱਕੇ, ਉਹ ਭਾਵੇਂ ਇਸ਼ੂ ਇਕੱਲੇ ਪੰਜਾਬ ਦੇ ਵਿੱਚ ਬੰਦ ਸਿੰਘਾਂ ਦਾ ਹੀ ਨਹੀਂ ਹੈ, ਈਵਨ ਜਗਤਾਰ ਸਿੰਘ ਤਾਰਾ ਦਾ ਮੁੱਦਾ ਥਾਈਲੈਂਡ ਦੇ ਵਿੱਚ ਉਹਨਾਂ ਨੂੰ ਫੜਿਆ ਹੋਇਆ। ਮੈਂ ਸਮਝਦਾ ਵੀ ਅਸੀਂ ਕਿਉਂ ਨਹੀਂ ਆਪਣਾ ਆਰਟੀਕੂਲੇਟ ਕਰ ਸਕਦੇ ਸੀ ਕੇਸ, ਜਾਂ ਆਰਟੀਕੂਲੇਟ ਕਰ ਸਕਦੇ ਕਿ ਭਾਈ ਇਹ ਤਾਂ ਜੰਗੀ ਕੈਦੀ ਨੇ, ਇਹ ਤਾਂ ਵਾਰ ਹੈ। ਔਰ ਜਦੋਂ ਫਿਰ ਸਮਝੌਤੇ ਹੁੰਦੇ ਨੇ ਜਾਂ ਸਰਕਾਰਾਂ ਨੇ ਜੇ ਸਿੱਖਾਂ ਦੀ ਦੇ ਨਾਲ ਹੌਸਟਿਲਿਟੀ ਖਤਮ ਕਰਨੀ ਹੈ, ਫਿਰ ਸਭ ਨੂੰ ਰਿਲੀਜ਼ ਕਰੋ। ਫਿਰ ਫੌਜੀ ਅਦਾਲਤਾਂ ਨੇ ਕਹਿ ਦਿੱਤਾ, ਸੁਪਰੀਮ ਕੋਰਟ ਨੇ ਮੋਰੇਟੋਰੀਅਮ ਲਾ ਦਿੱਤਾ, ਇਹ ਸਾਰੀ ਬਹਾਨੇਬਾਜ਼ੀ ਹੁੰਦੀ ਹੈ। ਹੁਣ ਜਿਵੇਂ ਕਿਊਬਾ ਦੇ ਨਾਲ ਅਮਰੀਕਾ ਦੀ ਅੱਧੀ ਸਦੀ ਦੀ ਹੌਸਟਿਲਿਟੀ, ਕਿਸ ਕਿਸਮ ਦੇ ਸਬੰਧ ਰਹੇ ਨੇ, ਟੋਟਲ ਸੈਂਕਸ਼ਨਸ ਰਹੀਆਂ। ਹੁਣ ਜਦੋਂ ਇਹਨਾਂ ਨੇ ਆਪਸ ਦੇ ਵਿੱਚ ਦੁਸ਼ਮਣੀ ਖਤਮ ਕਰਨ ਦਾ ਫੈਸਲਾ ਕੀਤਾ, ਤੇ ਮੈਂ ਦੇਖ ਰਿਹਾ ਸੀ ਵੀ ਅੱਜ ਦੀ ਮੇਨ ਖਬਰ ਸੀ ਕਿ ਵੀ ਜਿਹੜਾ ਇਹਨਾਂ ਨੇ ਕਿਊਬਾ ਨੇ 53 ਜਿਹੜੇ ਅਮਰੀਕਨ ਪੋਲੀਟੀਕਲ ਪ੍ਰਿਜ਼ਨਰ ਨੇ ਉਹ ਰਿਹਾ ਕਰ ਦਿੱਤੇ ਨੇ। ਅਗਲੇ ਹਫਤੇ ਹਵਾਨਾ ਦੇ ਵਿੱਚ ਗੱਲਬਾਤ ਹੋਏਗੀ, ਉਸ ਤੋਂ ਬਾਅਦ ਆਪਣੇ ਮਿਸ਼ਨ ਵੀ ਇਹਨਾਂ ਦੇ ਖੁੱਲ੍ਹ ਜਾਣਗੇ। ਪਰ ਜਦੋਂ ਈਵਨ ਉਹ ਛੱਡ ਵੀ ਦਿੱਤੇ ਜਿਹੜੇ ਕਿ ਸਿਆਸੀ ਕੈਦੀ ਸੀ, ਭਾਵੇਂ ਉਹਨਾਂ ਨੇ ਕਿਊਬਾ ਸਰਕਾਰ ਦਾ ਤਖਤਾ ਉਲਟਾਉਣ ਦੇ ਲਈ ਜਾ ਕੇ ਉੱਥੇ ਕੋਈ ਨਾ ਕੋਈ ਕਾਰਵਾਈਆਂ ਕੀਤੀਆਂ ਹੋਣਗੀਆਂ, ਪਰ ਉਹਨਾਂ ਨੂੰ ਛੱਡਿਆ। ਔਰ ਨਾਲ ਹੀ ਅਮਰੀਕਾ ਨੇ ਇਹ ਵੀ ਜਿਹੜਾ ਪੋਲੀਟੀਕਲ ਪ੍ਰੈਸ਼ਰ ਬਿਲਟ ਕੀਤਾ ਕਿ ਬਈ ਚਲੋ ਇਹ 53 ਦੇ ਤੁਸੀਂ ਛੱਡੇ ਨੇ, ਦੂਸਰੇ ਵੀ ਜਿਨ੍ਹਾਂ ਨੇ ਇਹਨਾਂ ਵਰ੍ਹਿਆਂ ਦੇ ਵਿੱਚ ਸਰਕਾਰ ਦਾ ਵਿਰੋਧ ਕੀਤਾ ਉਹਨਾਂ ਨੂੰ ਵੀ ਛੱਡਿਆ ਜਾਏ ਐਜ਼ ਏ ਗੁੱਡਵਿਲ ਜੈਸਚਰ। ਸੋ ਮੈਂ ਸਮਝਦਾ ਵੀ ਸਾਨੂੰ ਬਜਾਏ ਕਿ ਅਸੀਂ ਕਾਨੂੰਨੀ ਪ੍ਰਕਿਰਿਆ ਅਤੇ ਦੂਸਰੀਆਂ ਚੀਜ਼ਾਂ ਵੱਲ
ਤੁਰ ਪੈਂਦੇ ਆ ਇੰਡੀਅਨ ਕਾਨੂੰਨ ਦੇ ਵਿੱਚ, ਕਿੱਥੇ ਸਿੱਖਾਂ ਦੇ ਲਈ ਜਸਟਿਸ ਜੇ 30 ਸਾਲ 'ਚ ਨਹੀਂ ਨਿਕਲਿਆ ਤਾਂ ਤੁਹਾਨੂੰ ਕਿਹਨੇ ਦੇਣਾ ਜੀ। ਹੁਣ ਪੰਜਾਬ ਗਵਰਨਮੈਂਟ ਨੇ ਵੀ ਕਿਹਾ ਜੀ ਅਸੀਂ ਵਕੀਲਾਂ ਦੀ ਟੀਮ ਖੜੀ ਕਰ ਦਿੱਤੀ ਹੈ, ਉਹ ਸੁਪਰੀਮ ਕੋਰਟ 'ਚ ਜਾ ਕੇ ਕਰੇਗੀ। ਮੈਂ ਸਮਝਦਾ ਵੀ ਸਾਨੂੰ ਇਹ ਪੋਲੀਟੀਕਲ ਕੇਸ ਬਣਾਉਣਾ ਚਾਹੀਦਾ, ਔਰ ਇਹੀ ਇਸ਼ੂ ਜਗਤਾਰ ਸਿੰਘ ਤਾਰੇ ਦਾ ਹੈ। ਥਾਈਲੈਂਡ ਦੇ ਵਿੱਚ ਹੁਣ ਵਕੀਲ ਜਾਣਗੇ, ਕੇਸ ਲੜਨਗੇ, ਇੰਡੀਅਨ ਇਨਫਲੂਐਂਸ ਹੈ, ਉਹ ਅਲਟੀਮੇਟਲੀ ਲੈ ਜਾਣਗੇ, ਜਾਂ ਅਸੀਂ ਉਹਨੂੰ ਥੋੜ੍ਹਾ ਡਿਲੇ ਕਰ ਸਕਦੇ ਹਾਂ। ਪਰ ਮੈਂ ਸਮਝਦਾ ਵੀ ਜੇ ਅਸੀਂ ਇਸ ਗੱਲ ਨੂੰ ਸਿੰਪਲੀ ਇੱਕ ਵਾਰ ਹੈ ਜਿਹਦੇ 'ਚ ਕਿ ਇਹ ਪੋਲੀਟੀਕਲ ਪ੍ਰਿਜ਼ਨਰ ਨੇ, ਕਿਉਂਕਿ ਇਹਨਾਂ ਨੇ ਸਰਕਾਰੀ ਤਸ਼ੱਦਦ ਦੇ ਖਿਲਾਫ ਆਪਣੇ ਸੰਘਰਸ਼ ਦਾ ਝੰਡਾ ਚੁੱਕਿਆ, ਇਹਨੂੰ ਬਜਾਏ ਅਸੀਂ ਕਹਿਣ ਦੇ ਜੀ ਇਹ ਇਨੋਸੈਂਟ ਨੇ, ਨਹੀਂ ਨੇ, ਇਹ ਡਿਬੇਟ 'ਚ ਪੈਣ ਦੀ ਬਜਾਏ ਮੇਰਾ ਖਿਆਲ ਹੈ ਵੀ ਸਾਨੂੰ ਕਲੀਅਰਲੀ ਆਪਣੀ ਪੋਜੀਸ਼ਨ ਆਰਟੀਕੂਲੇਟ ਕਰਨੀ ਚਾਹੀਦੀ ਹੈ ਜੀ। ਜਿਹੜੀਆਂ ਹੋਰ ਦੋ ਖਬਰਾਂ ਅੱਜ ਦੇ ਮੈਂ ਪੇਪਰਸ ਦੇ ਵਿੱਚ ਦੇਖਦੇ ਹਾਂ ਪ੍ਰੋਮੀਨੈਂਟਲੀ, ਕਿ ਕਿਸ ਤਰੀਕੇ ਨਾਲ ਅਸੀਂ ਜੂਨ 84 ਦੇ ਵਿੱਚ ਘੱਲੂਘਾਰੇ ਦੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਲੁੱਟੇ ਗਏ ਸਮਾਨ ਦੀ ਗੱਲ ਕਰਦੇ ਹਾਂ, ਔਰ ਮੈਂ ਦੇਖ ਰਿਹਾ ਕਿ ਵੀ ਜਿੱਥੇ ਬਾਕੀ ਕੌਮਾਂ, ਬਾਕੀ ਲੋਕ ਅਵੇਅਰ ਨੇ ਆਪਣੇ ਵਿਰਸੇ ਬਾਰੇ, ਸਾਨੂੰ ਕੋਈ ਪਰਵਾਹ ਹੀ ਨਹੀਂ ਹੈ। ਔਰ ਜਿਹੜਾ ਕੋਈ ਬਚਿਆ ਥੋੜ੍ਹਾ ਬਹੁਤ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਜਾਂ 18ਵੀਂ ਸਦੀ ਦਾ ਸਾਡਾ ਜੋ ਕੁਝ ਸੀ, ਕੋਈ ਅੰਗਰੇਜ਼ ਲੈ ਗਏ, ਅਲਬਰਟਾ ਮਿਊਜ਼ੀਅਮ ਔਰ ਦੂਸਰਿਆਂ 'ਚ ਪਿਆ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ, ਚਲੋ ਫਿਰ ਵੀ ਸੇਫ ਹੈ ਜੀ। ਹੁਣ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਡਿਪਾਰਟਮੈਂਟ ਆਫ ਕਲਚਰਲ ਅਫੇਅਰਸ, ਆਰਕੀਓਲੋਜੀ ਐਂਡ ਮਿਊਜ਼ੀਅਮ ਦੇ ਕੋਲ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਉਹਨਾਂ ਨੇ ਡਿਵੈਲਪ ਕੀਤਾ ਹੈ, ਰਾਮ ਬਾਗ ਅੰਮ੍ਰਿਤਸਰ। ਉਹਦੇ 'ਚ ਅੰਦਰ ਸੇਫ ਦੇ ਵਿੱਚ ਜਿਹੜੇ 6-7 ਕਿਰਪਾਨਾਂ 18th ਸੈਂਚੁਰੀ ਸਿੱਖ ਯੋਧਿਆਂ ਦੀਆਂ, ਰਣਜੀਤ ਸਿੰਘ ਪੀਰੀਅਡ ਦੀਆਂ, ਇੱਕ ਗਲਾਸ ਬਾਕਸ ਦੇ ਵਿੱਚ ਪਈਆਂ ਸੀ। ਔਰ ਟ੍ਰਿਬਿਊਨ ਦੀ ਮੇਨ ਖਬਰ ਹੈ ਕਿ ਸਿੱਖ ਵਾਰੀਅਰਸ 7 ਡੈਗਰਸ ਸਟੋਲਨ ਫਰੋਮ ਅੰਮ੍ਰਿਤਸਰ ਮਿਊਜ਼ੀਅਮ, ਕਿ ਹੁਣ ਉੱਥੇ ਗਾਰਡ ਬਾਹਰ ਲੱਗੇ ਹੋਏ ਨੇ, ਉਹਨਾਂ ਦੇ ਕਿਊਰੇਟਰ ਨੇ, ਉਹਨਾਂ ਦਾ ਅਮਲਾ ਫੈਲਾ ਹੈ, ਇਹਦੇ ਬਾਵਜੂਦ ਕਿ ਜੀ ਉਹ ਸੰਗਲ ਸੀ, ਚੋਰ ਆਏ, ਉਹਨਾਂ ਨੇ ਸੰਗਲ ਤੋੜਿਆ ਔਰ ਉਹ ਜਿਹੜਾ ਉਹਨੂੰ ਲੈ ਗਏ। ਜਿਹੜੇ ਨੇ 7 ਜਿਹੜੇ ਉਹ ਕਿਰਪਾਨਾਂ ਨੇ ਇਤਿਹਾਸਕ, ਉਹ ਜਾਂਦੀਆਂ ਲੱਗੀਆਂ, ਔਰ ਉਸ ਦੇ ਨਾਲ ਉਹਨਾਂ ਨੇ ਕਿਹਾ ਜੀ ਕਿ ਇਹ ਅਸੀਂ ਪਟਿਆਲੇ ਤੋਂ ਲੈ ਕੇ ਆਏ ਸੀ, ਪਟਿਆਲਾ ਜਿਹੜੀ ਮਿਊਜ਼ੀਅਮ ਤੋਂ, ਔਰ ਹੁਣ ਬਾਕੀ ਚੀਜ਼ਾਂ ਕਹਿੰਦੇ ਜੀ ਬਹੁਤ ਸੇਫ ਨੇ। ਸੋ ਮੈਂ ਸਮਝਦਾ ਵੀ ਜਿਹੜਾ ਮਾੜਾ ਮੋਟਾ ਉੱਥੇ ਬਚਿਆ ਖੁਚਿਆ ਵੀ ਹੈ, ਉਹਨੂੰ ਵੀ ਬੜੇ ਸਿਸਟੇਮੈਟਿਕ ਢੰਗ ਨਾਲ ਇਹ ਸਾਰੀ ਹਿਸਟਰੀ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ। ਇਹ ਜਿਹੜਾ ਆਰਕੀਓਲੋਜੀਕਲ ਮਿਊਜ਼ੀਅਮ ਪਟਿਆਲਾ ਤੋਂ ਇਹ ਆਰਟੀਕਲਸ ਆਏ ਸੀਗੇ, ਔਰ ਇਹ ਉਹ ਕਹਿੰਦੇ ਜੀ ਦੇਖੋ 7 ਸਾਲ ਤੋਂ ਅਸੀਂ ਇੱਥੇ ਰੱਖੇ, 7 ਸਾਲ ਨਹੀਂ ਚੋਰੀ ਹੋਈ ਜੀ, ਦੇਖੋ ਹੁਣ ਚੋਰੀ ਹੋ ਗਈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪਲੈਨਡ ਤਰੀਕੇ ਦੇ ਨਾਲ ਸਾਡੇ ਇਤਿਹਾਸਕ ਵਿਰਸੇ ਨੂੰ ਡਿਸਟਰੋਏ ਕਰਨ ਦੇ ਲਈ ਇਹ ਲਾਈਨ ਸਾਰੀ ਚੱਲ ਰਹੀ ਹੈ। ਔਰ ਨਹੀਂ ਤਾਂ ਕੋਈ ਰੀਜ਼ਨ ਨਹੀਂ ਹੈ ਕਿ ਅੰਮ੍ਰਿਤਸਰ 'ਚ ਇੱਕ ਪੂਰਾ ਮਿਊਜ਼ੀਅਮ ਜਿਸ ਦੇ ਲਈ ਇੱਕ ਕਿਊਰੇਟਰ ਨੇ, ਉਹਨਾਂ ਦਾ ਡਿਫੈਂਸ ਹੈ ਜਾਂ ਦੂਜਾ ਹੈ, ਉੱਥੋਂ ਕੋਈ ਜਿਹੜਾ ਲੈ ਜਾਏ। ਇਹਦਾ ਮਤਲਬ ਕੀ ਸੇਫ ਹੈ? ਜੇ ਉੱਥੇ ਇਹ ਹਾਲ ਹੈ, ਉੱਥੇ ਬਾਕੀ ਜਿਹੜੇ ਪਏ ਨੇ ਉਹਨਾਂ ਦੀ ਕੀ ਸੇਫਟੀ ਹੈ? ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਸਗੋਂ ਮੰਗ ਹੀ ਇਹ ਕਰਨੀ ਚਾਹੀਦੀ ਹੈ ਕਿ ਵੀ ਇਹ ਸਾਰੇ ਬਾਹਰ ਕੱਢੋ, ਬਾਹਰਲੇ ਮਿਊਜ਼ੀਅਮ 'ਚ ਰੱਖ ਦਿਓ, ਸਮਿਥਸੋਨੀਅਨ 'ਚ ਰੱਖ ਦਿਓ, ਇੰਗਲੈਂਡ ਦੇ ਮਿਊਜ਼ੀਅਮ 'ਚ ਰੱਖ ਦਿਓ, ਉੱਥੇ ਘੱਟੋ ਘੱਟ ਸੇਫਟੀ ਤਾਂ ਹੋਏਗੀ। ਉੱਥੇ ਉਹਨਾਂ ਨੇ ਜਿਹੜੇ ਬਾਕੀ ਰਹਿ ਗਏ ਹੋਏ ਨੇ ਬਾਕੀ ਥਾਵਾਂ 'ਤੇ ਵੀ, ਉਹ ਵੀ ਪਤਾ ਨਹੀਂ ਅਸਲੀ ਵੇਚ ਕੇ ਜਾਲੀ ਉਹਦੇ ਰਿਪਲਾਈਕਾ ਬਣਾ ਕੇ ਰੱਖੇ ਹੋਣੇ ਨੇ ਜੀ। ਇਸ ਕਿਸਮ ਦਾ ਜਿਹੜਾ ਹੈ, ਕਿਉਂਕਿ ਇਹ ਬੜੇ ਪਲੈਨਡ ਸਿਸਟੇਮੈਟਿਕ ਤਰੀਕੇ ਦੇ ਨਾਲ ਸਾਡੇ ਹੈਰੀਟੇਜ ਨੂੰ ਡਿਸਟਰੋਏ ਕਰ ਰਹੇ ਨੇ। ਕਸ਼ਮੀਰ ਦੇ ਹਵਾਲੇ ਨਾਲ ਜਿਵੇਂ ਅਸੀਂ ਲਾਸਟ ਆਪਣੀ ਡਿਸਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਇਹਨਾਂ ਨੇ ਕਸ਼ਮੀਰੀ ਪਾਰਟੀਆਂ ਨੇ ਸਿਆਣਪ ਨਹੀਂ ਕੀਤੀ, ਬੀਜੇਪੀ ਨੂੰ ਤਾਂ ਕੱਢਣਾ ਹੀ ਚਾਹੀਦਾ ਸੀ ਬਾਹਰ। ਜੇ ਨੈਸ਼ਨਲ ਕਾਨਫਰੰਸ ਜਾਂ ਈਵਨ ਕਾਂਗਰਸ ਵੀ ਜਿਹੜੀ ਹੈ PDP ਦੇ ਨਾਲ ਕਰਦੇ ਤਾਂ ਘੱਟੋ ਘੱਟ ਭਾਵੇਂ ਟੈਂਪਰੇਰੀ ਲੱਗਿਆ ਗਵਰਨਰ ਰੂਲ ਅਵੋਇਡ ਹੋ ਸਕਦਾ ਸੀ। ਪਰ ਜਦੋਂ ਅਸੀਂ ਕਿਹਾ ਸੀ ਕਿ ਵੀ ਇਹ ਗਵਰਨਰ ਰੂਲ ਦਾ ਮਤਲਬ ਮੋਦੀ ਰੂਲ ਹੈ ਜੀ, ਔਰ ਇਹ ਜਿਹੜੇ ਨੇ ਹੁਣ ਆਪਣੀ ਸਰਕਾਰ ਤਾਂ ਬਣਾ ਨਹੀਂ ਸਕੇ ਤੇ ਗਵਰਨਰ ਰਾਹੀਂ ਆਪਣੀਆਂ ਜਿਹੜੀਆਂ ਨੇ ਉਹ ਸਾਰਾ ਇੰਪਲੀਮੈਂਟ ਕਰਨਗੇ। ਔਰ ਜਿਹੜੀ ਖਬਰ ਸਾਹਮਣੇ ਹੈ ਕਿ ਵੀ ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਪਿਛਲੇ ਦਿਨਾਂ 'ਚ ਉਹ ਸਾਰੀਆਂ ਫਾਈਲਸ ਕਲੀਅਰ ਕਰ ਦਿੱਤੀਆਂ ਜਿਹੜੀਆਂ ਕਿ 47 ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ 2 ਕਿਸਮ ਦੇ ਰੈਫਿਊਜੀ ਨੇ। ਇੱਕ ਤਾਂ ਉਹ ਨੇ ਜਿਹੜਾ ਕਸ਼ਮੀਰ ਪਾਕਿਸਤਾਨ ਦੇ ਵਿੱਚ ਹੈ, ਜਿਸ ਦੇ ਵਿੱਚ ਮੁਜ਼ੱਫਰਾਬਾਦ ਏਰੀਆ ਹੈ, ਤਹਿਸੀਲ ਬਾਗ ਹੈ, ਮੀਰਪੁਰ ਹੈ, ਤਹਿਸੀਲ ਸੁਦਨਤੀ ਹੈ ਜੀ। ਇੱਕ ਤਾਂ ਨੇ ਜਿਹੜੇ ਰੈਫਿਊਜੀ ਜਾਂ ਪੁੰਛ ਹੈ, ਪੁੰਛ ਜ਼ਿਲ੍ਹਾ ਇੱਧਰ ਹੈ ਪਰ ਪੁੰਛ ਦਾ ਕੁਛ ਇਲਾਕਾ ਜਿਹੜਾ ਹੈ ਰਾਵਲਾਕੋਟ, ਭਾਂਤੀਨ ਇਹ ਇਲਾਕੇ ਨੇ ਜਿਹੜੇ ਉਸ ਪਾਸੇ ਨੇ। ਇੱਕ ਤਾਂ ਉਹ ਨੇ ਜਿਹੜੇ ਰੈਫਿਊਜੀ ਉੱਥੋਂ ਆਏ
ਉਹ ਭਾਵੇਂ ਸਿੱਖ ਹਿੰਦੂ ਸੀ ਜਾਂ ਮੁਸਲਮਾਨ ਸੀ, ਉਹ ਜ਼ਾਹਰ ਹੈ ਕਸ਼ਮੀਰੀ ਨੇ, ਜੰਮੂ ਕਸ਼ਮੀਰ ਨਾਲ ਹੀ ਉਹਨਾਂ ਦਾ ਸੰਬੰਧ ਹੈ, ਤੇ ਉਹਨਾਂ ਨੂੰ ਇੱਧਰ ਥੋੜ੍ਹੀਆਂ ਬਹੁਤ ਜ਼ਮੀਨਾਂ ਵੀ ਅਲਾਟ ਹੋਈਆਂ ਨੇ ਔਰ ਉਹ ਸਟੇਟ ਸਬਜੈਕਟ ਨੇ। ਉਹਨਾਂ ਦਾ ਸਟੇਟ ਸਬਜੈਕਟ 47 ਤੋਂ ਬਾਅਦ ਹੀ ਐਸਟੈਬਲਿਸ਼ ਕਰ ਦਿੱਤਾ ਗਿਆ ਸੀ ਜੀ। ਇੱਕ ਉਹ ਲੋਕ ਜਿਹੜੇ 47 ਤੋਂ ਬਾਅਦ ਪੰਜਾਬ 'ਚੋਂ ਆਏ, ਜਿਹੜਾ ਪਾਕਿਸਤਾਨੀ ਪੰਜਾਬ ਸੀ, ਔਰ ਕਿਉਂਕਿ ਰਸਤੇ ਤਾਂ ਇਹੀ ਸੀ, ਜੇ ਸਿਆਲਕੋਟ ਤੇ ਜੰਮੂ ਇਹ ਵੀ ਟਵਿਨ ਸਿਟੀਜ਼ ਸੀ, ਹੁਣ ਜੇ ਕੋਈ ਸਿਆਲਕੋਟ ਵਾਲਾ ਉੱਥੋਂ ਨਿਕਲ ਕੇ ਤਵੀ ਨੂੰ ਕ੍ਰਾਸ ਕਰਕੇ ਆ ਗਿਆ ਤੇ ਉਹ ਕਸ਼ਮੀਰੀ ਤਾਂ ਨਹੀਂ ਬਣ ਗਿਆ। ਸੋ ਜ਼ਾਹਰ ਹੈ ਵੀ ਹੁਣ ਤੱਕ ਉਹਨਾਂ ਨੂੰ ਜਿਹੜਾ ਸਟੇਟ ਸਬਜੈਕਟ ਨਹੀਂ ਸੀ ਮੰਨਿਆ ਜਾਂਦਾ, ਲੇਕਿਨ ਇਹਨਾਂ ਨੇ ਇਹਨਾਂ ਦਾ, ਕਿਉਂਕਿ ਉਹਦੇ 'ਚ ਆਲਮੋਸਟ 100% ਹੀ ਹਿੰਦੂ ਨੇ, ਥੋੜ੍ਹੇ ਬਹੁਤ ਸਿੱਖ ਹੋਣਗੇ, ਜ਼ਿਆਦਾ ਹਿੰਦੂ ਨੇ ਸਾਰੇ ਜੀ। ਹੁਣ ਬੀਜੇਪੀ ਨੇ ਦੇਖਿਆ ਕਿ ਵੀ ਕਸ਼ਮੀਰ ਦੇ ਵਿੱਚ ਉਹਦੇ ਪੈਰ ਨਹੀਂ ਲੱਗੇ ਔਰ ਉਹਨਾਂ ਨੇ ਦੇਖਿਆ ਵੀ ਜੰਮੂ ਔਰ ਲਦਾਖ ਦੋਨੋਂ ਮਿਲਾ ਕੇ ਵੀ ਮੈਜੋਰਟੀ ਉਹਨਾਂ ਦੇ ਬਰਾਬਰ ਨਹੀਂ ਹੁੰਦੀ। ਹੁਣ 2-3 ਤਰੀਕੇ ਉਹਨਾਂ ਦੇ ਉਹਨੇ ਡਿਵਾਈਸ ਕੀਤੇ ਹੋਏ ਨੇ। ਇੱਕ ਤਾਂ ਜਿਵੇਂ ਅਸੀਂ ਕਿਹਾ ਸੀ ਵੀ ਇਹ ਕਸ਼ਮੀਰੀਆਂ ਦੇ ਜ਼ੋਨ ਉੱਥੇ ਬਣਾਉਣਗੇ, ਸਪੈਸ਼ਲ ਜ਼ੋਨ, ਉਵੇਂ ਹੀ ਜਿਵੇਂ ਯਹੂਦੀਆਂ ਨੇ, ਇਜ਼ਰਾਈਲ ਨੇ ਜਾ ਕੇ ਮੁਸਲਮਾਨਾਂ ਦੇ ਇਲਾਕੇ 'ਚ ਬਣਾਏ ਨੇ, ਉੱਥੇ ਆਲੇ ਦੁਆਲੇ ਸਿਕਿਉਰਿਟੀ ਲਾ ਦੇਣਗੇ, ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਯੂਪੀ ਬਿਹਾਰ ਦੇ ਭਈਏ ਉੱਥੇ ਵਸਾ ਦੇਣਗੇ ਕਿ ਜੀ ਇਹ ਕਸ਼ਮੀਰੀ ਪੰਡਤ ਗਏ ਸੀ ਜੀ। ਉਹ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਅਜੇ ਇੰਨਾ ਸੌਖਾ ਨਾ ਹੋਏ, ਜੇ ਸਰਕਾਰ ਬਣਦੀ ਹੌਲੀ ਹੌਲੀ ਕੋਈ ਨਾ ਕੋਈ ਸੈਂਟਰ ਪ੍ਰੈਸ਼ਰ ਹੁੰਦਾ। ਦੂਸਰਾ ਪਾਰਟ ਇਹ ਹੈ ਵੀ ਜਿਹੜੇ ਇੱਧਰਲੇ ਪੰਜਾਬ 'ਚੋਂ ਗਏ ਰਿਫਿਊਜੀ ਨੇ, ਕਸ਼ਮੀਰੀ ਨਹੀਂ ਨੇ, ਉਹਨਾਂ ਨੂੰ ਕਸ਼ਮੀਰੀ ਬਣਾ ਦਿਓ, ਉਹਨਾਂ ਨੂੰ ਕਹੋ ਕਿ ਜੀ ਇਹਨਾਂ ਨੂੰ ਅਸੀਂ ਸਟੇਟ ਸਬਜੈਕਟ ਮੰਨਦੇ, ਉਹਨਾਂ ਨੂੰ ਵੋਟ ਦਾ ਹੱਕ ਵੀ ਦੇ ਦਿਓ ਔਰ ਉਹਨਾਂ ਨੂੰ ਜਿਹੜਾ ਦੇ ਦਿਓ ਜ਼ਮੀਨਾਂ ਵੀ, ਔਰ ਉਹਨਾਂ ਤੋਂ ਫਿਰ ਵੋਟਾਂ ਪਵਾਓ। ਨਾ ਸਿਰਫ ਅਸੈਂਬਲੀ ਚੋਣਾਂ ਦੇ ਲਈ, ਜੇ ਕੱਲ੍ਹ ਨੂੰ ਕਦੇ ਫਿਊਚਰ 'ਚ ਇੰਟਰਨੈਸ਼ਨਲ ਪ੍ਰੈਸ਼ਰ ਥੱਲੇ ਕੋਈ ਰੈਫਰੈਂਡਮ ਵੀ ਕਰਾਉਣਾ ਪੈਂਦਾ ਹੈ ਤੇ ਉਹਦੇ ਥੱਲੇ ਉਹ ਵੋਟ ਬਦਲ ਦੇਣਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਤਹਿਤ ਹੀ ਇਹ ਜਿਹੜੀ ਰਾਜਨਾਥ ਸਿੰਘ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਰੈਜ਼ੀਡੈਂਸੀ ਸਟੇਟਸ ਦਿੱਤਾ ਜਾਏ ਪੰਜਾਬੀ ਰਿਫਿਊਜੀਜ਼ ਨੂੰ ਕਸ਼ਮੀਰ ਦਾ, ਔਰ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਬੱਚਿਆਂ ਨੂੰ ਸੈਂਟਰਲ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਵੀ ਭਰਤੀ ਕੀਤਾ ਜਾਏਗਾ, CRPF ਦੇ ਵਿੱਚ ਵੀ, ਔਰ ਉਹਨਾਂ ਦੇ ਲਈ ਜਿਹੜੀਆਂ ਨੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਵੀ ਜਿਹੜਾ ਹੈ ਉਹ ਸੀਟਾਂ ਰਿਜ਼ਰਵ ਰੱਖੀਆਂ ਜਾਣਗੀਆਂ। ਸੋ ਜ਼ਾਹਰ ਹੈ ਕਿ ਡੈਮੋਗ੍ਰਾਫਿਕਸ ਬਦਲਣ ਦੇ ਲਈ ਉਹਨਾਂ ਨੇ ਆਪਣੀ ਪੂਰੀ ਤਿਆਰੀ ਹੀ ਨਹੀਂ, ਫੈਸਲਾ ਵੀ ਲੈ ਲਿਆ। ਔਰ ਇਸ ਦੇ ਉੱਤੇ ਜਿਹੜਾ ਹੁਰੀਅਤ ਕਾਨਫਰੰਸ ਦੇ ਦੋਨੋਂ ਹੀ ਧੜੇ ਨੇ, ਮੀਰ ਵਾਇਜ਼ ਉਮਰ ਫਾਰੂਕ ਨੇ ਵੀ ਕਾਮੈਂਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇਹ ਵੋਟਿੰਗ ਰਾਈਟ ਉਹਨਾਂ ਨੂੰ ਦੇਣਾ ਜਾਂ ਪਰਮਾਨੈਂਟ ਦੇਣਾ ਇਹ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਐਗਰੈਸਿਵ ਅਟੈਂਪਟ ਟੂ ਚੇਂਜ ਦਾ ਫੈਕਟਸ ਔਨ ਦਾ ਗਰਾਊਂਡ ਐਂਡ ਟੂ ਆਲਟਰ ਦਾ ਡੈਮੋਗ੍ਰਾਫਿਕਸ ਆਫ ਦਾ ਸਟੇਟ, ਕਿ ਇਹ ਬਿਲਕੁਲ ਕਲੀਅਰ। ਹੁਣ ਮੀਰ ਵਾਇਜ਼ ਉਮਰ ਫਾਰੂਕ ਬੜਾ ਧੀਮੀ ਤਰਬੀਅਤ ਦਾ ਬੰਦਾ ਹੈ, ਇਹ ਹੌਕ ਨਹੀਂ ਹੈ, ਇਹ ਡਵ ਹੈ, ਲੇਕਿਨ ਉਹਨਾਂ ਨੇ ਵੀ ਜਿਹੜੀ ਇਹ ਲਾਈਨ ਲਈ ਹੈ। ਇਸੇ ਤਰ੍ਹਾਂ ਆਲ ਪਾਰਟੀ ਹੁਰੀਅਤ ਕਾਨਫਰੰਸ ਨੇ ਕੁੱਲ ਪੋਜੀਸ਼ਨ ਇਹ ਲਈ ਹੈ ਕਿ ਵੀ ਇਹ ਜਿਹੜੀ ਹੈ ਕਿਸੇ ਵੀ ਤੌਰ ਜਿਹੜਾ ਤਰੀਕੇ ਨਾਲ ਇਹ ਸਾਨੂੰ ਐਕਸੈਪਟੇਬਲ ਨਹੀਂ ਹੈ ਔਰ ਅਸੀਂ ਇਸ ਨੂੰ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ। ਔਰ ਉਹਨਾਂ ਨੇ ਈਵਨ ਇਹ ਵੀ ਉਦਾਹਰਣ ਦਿੱਤੀ ਹੈ ਕਿ ਕਸ਼ਮੀਰ ਦੇ ਵਿੱਚ 1960 'ਚ ਤਿੱਬਤ ਤੋਂ ਮੁਸਲਮਾਨ ਵੀ ਆ ਕੇ, ਜਦੋਂ ਦਲਾਈ ਲਾਮਾ ਉੱਥੋਂ ਨਿਕਲਿਆ, ਜਿਹੜੇ ਮੁਸਲਮਾਨ ਵੀ ਹੋਣਗੇ ਤਿੱਬਤ 'ਚ, ਮੈਨੂੰ ਨਹੀਂ ਸੀ ਪਤਾ ਵੀ ਤਿੱਬਤ ਦੇ ਵਿੱਚ ਲਾਮਿਆਂ 'ਚ ਮੁਸਲਮਾਨ ਵੀ ਨੇ, ਉਹਨਾਂ ਨੇ ਕਿਹਾ ਕਿ ਜੀ ਅਸੀਂ ਕੋਈ ਕਮਿਊਨਲ ਲਾਈਨ ਤੇ ਗੱਲ ਨਹੀਂ ਕਰ ਰਹੇ ਕਿ ਜੀ ਹਿੰਦੂ ਨੇ, ਇਸ ਲਈ ਇਹ ਡੈਮੋਗ੍ਰਾਫਿਕਸ ਨਾ ਬਦਲੀਆਂ ਜਾਣ, ਕਿਉਂਕਿ ਜਿਹੜੇ ਈਵਨ ਤਿੱਬਤ ਤੋਂ ਮੁਸਲਮਾਨ ਵੀ ਆਏ ਹੋਏ ਨੇ ਉਹਨਾਂ ਨੂੰ ਵੀ ਕੋਈ ਰਾਈਟ ਨਹੀਂ ਦਿੱਤਾ ਹੋਇਆ, ਔਰ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਅਦਰ ਦੈਨ ਕੋਈ ਵੀ ਕਸ਼ਮੀਰੀ ਹੈ ਉਹਨੂੰ ਇਹ ਹੱਕ ਮਿਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਲਰੇਡੀ ਇੰਡੀਅਨ ਗਵਰਨਮੈਂਟ ਨੇ ਜਿਹੜੀ ਉਹਨਾਂ ਦਾ ਮਿਸ਼ਨ ਕਸ਼ਮੀਰ 44 ਉਹ ਤਾਂ ਪੂਰਾ ਨਹੀਂ ਹੋਇਆ, ਲੇਕਿਨ ਉਹਨਾਂ ਨੇ ਇਸ ਲਾਈਨ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ। ਲਾਸਟ ਨਿਊਜ਼ ਜਿਹੜੀ ਅਸੀਂ ਭਾਵੇਂ ਡਿਸਕਸ ਕੀਤੀ ਸੀ, ਪਰ ਮੈਂ ਸਮਝਦਾ ਹਾਂ ਵੀ ਹਕੀਕਤ ਬਾਹਰ ਆਉਂਦੀ ਹੈ ਹੌਲੀ ਹੌਲੀ। ਅਸੀਂ ਡਿਸਕਸ ਕੀਤਾ ਸੀ ਵੀ ਕਿਵੇਂ ਮੋਦੀ ਸਰਕਾਰ ਨੇ 60 ਦੇ ਕਰੀਬ ਫਾਈਲਾਂ ਜਿਹੜੀਆਂ ਸੁਭਾਸ਼ ਚੰਦਰ ਬੋਸ ਦੇ ਉੱਤੇ ਕੌਨਫੀਡੈਂਸ਼ੀਅਲ ਨੇ ਉਹਨਾਂ ਨੂੰ ਡੀਕਲਾਸੀਫਾਈ ਕਰਨ ਤੋਂ ਨਾ ਕਰ ਦਿੱਤੀ ਹੈ। ਤ੍ਰਿਣਮੂਲ ਕਾਂਗਰਸ ਨੇ ਦੇ MP ਨੇ ਇਸ਼ੂ ਚੁੱਕਿਆ ਸੀ ਤੇ ਉਹਨਾਂ ਨੇ ਕਿਹਾ ਸੀ, ਗਵਰਨਮੈਂਟ ਨੇ ਕਿਹਾ ਕਿ ਜੀ ਇਹ ਜਿਹੜਾ ਸਟੇਟ ਮਿਨਿਸਟਰ ਸੀ ਹੋਮ ਡਿਪਾਰਟਮੈਂਟ ਦਾ, ਕਿ ਜੀ ਇਹਦੇ ਨਾਲ ਸਾਡੇ ਕੁਝ ਦੇਸ਼ਾਂ ਨਾਲ ਸੰਬੰਧ ਖਰਾਬ ਹੋ ਸਕਦੇ ਨੇ। ਹੁਣ ਇਹਨਾਂ ਦੇ ਵਿੱਚ ਇੱਕ ਸੁਬਰਾਮਨੀਅਮ ਸਵਾਮੀ ਹੈ, ਹਿੰਦੂ ਆਈਡੀਆਲੋਗ, ਉਹਨੂੰ ਚੌਥੇ ਦਿਨ ਅਖਬਾਰਾਂ ਦੇ ਵਿੱਚ ਆਪਣਾ ਬਿਆਨ ਜਾਂ ਦੇਖਣ ਦਾ ਵੀ ਸ਼ੌਕ ਹੈ, ਪਰ ਗੱਲ ਉਹ ਜਿਹੜੀ ਅੰਦਰੂਨੀ ਹੁੰਦੀ ਹੈ ਉਹ ਕੱਢ ਕੇ ਲਿਆਂਦਾ, ਕਿਉਂਕਿ ਰੀਸੋਰਸਫੁਲ ਵੀ ਹੈ ਔਰ ਮੇਰਾ ਖਿਆਲ ਹੈ ਵੀ ਇਹਨਾਂ ਨੇ ਆਪੋ ਆਪਣੇ ਹਰ ਥਾਂ ਦੇ ਉੱਤੇ ਅੰਦਰ ਨੈਟਵਰਕ ਰੱਖੇ ਹੋਏ ਨੇ।
ਸੋ ਉਹਨੇ ਅੱਜ ਪਿਛਲੇ ਕੱਲ੍ਹ ਹੀ ਜਿਹੜੀ ਸੁਬਰਾਮਨਿਅਮ ਸਵਾਮੀ ਨੇ ਕਿਹਾ, ਜੀ ਉਹਨੇ ਕਿਹਾ ਜੀ ਇਹ ਇਸ ਲਈ ਰਿਲੀਜ਼ ਨਹੀਂ ਕਰ ਰਹੇ ਜਾਂ ਡੀਕਲਾਸੀਫਾਈ ਨਹੀਂ ਕਰ ਰਹੇ ਡਾਕੂਮੈਂਟ ਕਿ ਇਹਦੇ ਨਾਲ ਰਸ਼ੀਆ ਔਰ ਇੰਗਲੈਂਡ ਦੇ ਨਾਲ ਭਾਰਤ ਦੇ ਸੰਬੰਧ ਖਰਾਬ ਹੋਣਗੇ। ਹੁਣ ਜ਼ਾਹਰ ਹੈ ਕਿ ਵੀ ਰਸ਼ੀਆ ਜਾਂ ਇੰਗਲੈਂਡ ਦਾ ਕੀ ਸੰਬੰਧ ਹੈ। ਫਿਰ ਸਵਾਮੀ ਜਿਹੜਾ ਜੀਭ ਮੂੰਹ ਦੇ ਵਿੱਚ ਨਹੀਂ ਪਾਉਂਦਾ ਜਦੋਂ ਬੋਲਣ ਲੱਗਦਾ ਜੀ, ਫਿਰ ਉਹ ਅੱਗੇ ਗਿਆ, ਉਹਨੇ ਕਿਹਾ ਕਿ ਜੀ ਅਸਲੀ ਗੱਲ ਇਹ ਹੈ ਕਿ ਸੁਭਾਸ਼ ਚੰਦਰ ਬੋਸ ਹਵਾਈ ਐਕਸੀਡੈਂਟ ਦੇ ਵਿੱਚ ਨਹੀਂ ਸੀ ਮਰਿਆ, ਉਹ ਉਹਨੇ ਫੇਕ ਕੀਤਾ ਸੀ ਆਪਣੀ ਡੈਥ ਨੂੰ, ਇੱਕ ਜਸਟ ਰੂਸ ਸੀ ਦੱਸਣ ਦੇ ਲਈ ਏਜੰਸੀਆਂ ਨੂੰ ਕਿ ਮੈਂ ਮਰ ਗਿਆ। ਉਹ ਉੱਥੋਂ ਮਨਚੂਰੀਆ ਚਲਾ ਗਿਆ ਜਿਹੜਾ ਚੀਨ ਦਾ ਪ੍ਰੋਵਿੰਸ ਸੀ, ਔਰ ਉਹਨੂੰ ਇਹ ਸੀ ਵੀ ਕਿਉਂਕਿ ਮਨਚੂਰੀਆ ਦੇ ਉੱਤੇ ਰਸ਼ੀਆ ਨੇ ਕਬਜ਼ਾ ਕਰ ਲਿਆ ਸੀ, ਉਹਨੇ ਕਿਹਾ ਕਿ ਬਈ ਸੁਭਾਸ਼ ਚੰਦਰ ਬੋਸ ਮਨਚੂਰੀਆ ਚਲਾ ਗਿਆ ਕਿ ਬਈ ਮੈਂ ਉਹਨੂੰ ਜਿਹੜੇ ਰਸ਼ੀਅਨ ਨੇ ਉਹ ਉਹਦਾ ਟੇਕ ਕੇਅਰ ਕਰਨਗੇ। ਔਰ ਸਟਾਲਿਨ ਜਿਹੜਾ ਕਿ ਹੈੱਡ ਸੀ ਰਸ਼ੀਆ ਦਾ, ਸੋਵੀਅਤ ਯੂਨੀਅਨ ਦਾ, ਉਹਨੇ ਜਿਹੜਾ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਸਾਈਬੇਰੀਆ ਦੀ ਜੇਲ੍ਹ 'ਚ ਭੇਜ ਦਿੱਤਾ। ਔਰ 1953 ਦੇ ਵਿੱਚ 1953 ਦੇ ਵਿੱਚ ਸਾਈਬੇਰੀਆ ਦੇ ਵਿੱਚ ਸੁਭਾਸ਼ ਚੰਦਰ ਬੋਸ ਨੂੰ ਮਾਰ ਦਿੱਤਾ ਗਿਆ, ਭਾਵੇਂ ਉਹਨੂੰ ਹੈਂਗ ਕੀਤਾ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮਾਰਿਆ। ਔਰ ਉਹਨੇ ਕਿਹਾ ਵੀ ਇਸ ਗੱਲ ਦਾ ਨਹਿਰੂ ਨੂੰ ਪਤਾ ਸੀ ਔਰ ਅੰਗਰੇਜ਼ਾਂ ਨੂੰ ਵੀ, ਕਿਉਂਕਿ ਜ਼ਾਹਰ ਹੈ ਵੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਗਾਵਤ ਕਰਾਈ ਜਿਹੜੀ ਅੰਗਰੇਜ਼ਾਂ ਦੇ ਖਿਲਾਫ। ਫਿਰ ਜੇ ਉਹ ਜਰਮਨ ਜਾਪਾਨ ਦੇ ਨਾਲ ਰਲ ਕੇ ਜਿਹੜਾ ਕਾਰਵਾਈ ਕਰ ਰਹੇ ਸੀ, ਤੇ ਜੇ ਜਰਮਨ ਜਾਪਾਨ ਵਾਲੇ ਜਿਹੜੇ ਫੜੇ ਗਏ ਉਹਨਾਂ ਦੇ ਉੱਤੇ ਨਰਮਬਰਗ ਟਰਾਇਲ ਚੱਲੇ ਔਰ ਦੂਸਰਾ ਉਹ ਵਾਰ ਕ੍ਰਿਮੀਨਲ ਸੀ। ਸੋ ਇੰਗਲੈਂਡ ਨੂੰ ਜਦੋਂ ਹੀ ਸਟਾਲਿਨ ਨੇ ਫੜਿਆ ਹੋਏਗਾ, ਕਿਉਂਕਿ ਉਦੋਂ ਰਸ਼ੀਆ, ਇੰਗਲੈਂਡ, ਅਮਰੀਕਾ ਇੱਕੋ ਹੀ ਇਹਨਾਂ ਦਾ ਇਲਾਹਾਕ ਸੀ, ਸੋ ਜਦੋਂ ਰਸ਼ੀਆ ਨੇ ਮਨਚੂਰੀਆ ਦੇ ਵਿੱਚ ਸੁਭਾਸ਼ ਚੰਦਰ ਬੋਸ ਗਏ ਹੋਣਗੇ, ਫੜਿਆ ਹੋਏਗਾ, ਇੰਗਲੈਂਡ ਨੂੰ ਕਿਹਾ ਹੋਏਗਾ, ਇੰਗਲੈਂਡ ਨੇ ਕਿਹਾ ਹੋਣਾ ਵੀ ਇਹ ਵਾਰ ਕ੍ਰਿਮੀਨਲ, ਜੇ ਅਸੀਂ ਓਪਨਲੀ ਟਰਾਇਲ ਚਲਾਇਆ ਤੇ ਫਿਰ ਉਹੀ ਹੋਏਗਾ ਵੀ ਛੱਡਣਾ ਪੈ ਸਕਦਾ। ਜਿਵੇਂ ਜਿਹੜਾ ਟਰਾਇਲ ਲਾਲ ਕਿਲ੍ਹੇ ਦੇ ਵਿੱਚ ਚੱਲਿਆ, ਸ਼ਾਹ ਨਵਾਜ਼, ਸਹਿਗਲ ਔਰ ਢਿੱਲੋਂ ਤਿੰਨੋਂ ਹੀ ਜਿਹੜੇ ਵੱਡੇ ਅਧਿਕਾਰੀ ਸੀ ਆਜ਼ਾਦ ਹਿੰਦ ਫੌਜ ਦੇ, ਤੇ ਉਹ ਛੱਡਣੇ ਪਏ ਸੀ ਅੰਗਰੇਜ਼ਾਂ ਨੂੰ। ਸੋ ਔਰ ਨਹਿਰੂ ਦੇ ਨੋਟਿਸ ਉਹਨਾਂ ਨੇ ਲਿਆਂਦਾ ਕਿ ਵੀ ਇਹ ਨਹਿਰੂ ਵੀ ਸਮਝਦਾ ਹੋਣਾ ਵੀ ਸੁਭਾਸ਼ ਚੰਦਰ ਬੋਸ ਬੜਾ ਕਦਾਵਰ ਲੀਡਰ ਸੀ, ਬਹੁਤ ਵੱਡਾ, ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰਾ ਸੀ, ਕਿ ਵੀ ਜੇ ਸੁਭਾਸ਼ ਚੰਦਰ ਬੋਸ ਆ ਗਿਆ ਤੇ ਉਹਦੀ ਲੀਡਰਸ਼ਿਪ ਨੂੰ ਖਤਰਾ ਹੋਏਗਾ। ਸੋ ਉਹਦੇ 'ਚ ਜ਼ਾਹਰ ਹੈ ਕਿ ਹੁਣ ਸੁਬਰਾਮਨਿਅਮ ਸਵਾਮੀ ਨੇ ਜਿਹੜੀ ਹੈ ਅੰਦਰਲਾ ਪੇਜ ਖੋਲ੍ਹ ਦਿੱਤਾ। ਉਹਨੇ ਕਿਹਾ ਜੀ ਹਾਂ, ਇਸ ਲਈ ਕਹਿੰਦਾ ਕਿਉਂਕਿ ਰੂਸ ਔਰ ਇੰਗਲੈਂਡ ਦੇ ਨਾਲ ਸੰਬੰਧ ਖਰਾਬ ਹੋ ਸਕਦੇ ਨੇ, ਇਸ ਲਈ ਇਹ ਜਿਹੜਾ ਉਹਨੂੰ ਡੀਕਲਾਸੀਫਾਈ ਨਹੀਂ ਕਰ ਰਹੇ, ਪਰ ਮੈਂ ਮੋਦੀ ਦੇ ਨਾਲ ਗੱਲ ਕਰਾਂਗਾ। ਸੋ ਗੱਲ ਕਰਨ ਤੋਂ ਪਹਿਲਾਂ ਹੀ ਵੈਸੇ ਉਹਨੇ ਭੇਦਤਾ ਉਗਲ ਦਿੱਤਾ ਔਰ ਹੁਣ ਇਹ ਜ਼ਾਹਰ ਹੈ ਵੀ ਸੁਭਾਸ਼ ਚੰਦਰ ਬੋਸ ਦੇ ਮਰਡਰ ਦੇ ਲਈ ਇਹ ਜਿਹੜਾ ਜਿੱਥੇ ਰਸ਼ੀਆ ਜ਼ਿੰਮੇਵਾਰ ਹੈ, ਇੰਗਲੈਂਡ ਦੀ ਸਹਿਮਤੀ ਹੈ, ਉੱਥੇ ਨਹਿਰੂ ਵੀ ਇਸ ਮਰਡਰ ਤੋਂ ਬਚ ਨਹੀਂ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜਿਵੇਂ ਸਿਆਣੇ ਕਹਿੰਦੇ ਨੇ ਕਿ ਵੀ ਜਿਹੜਾ ਸੱਚ ਹੈ ਉਹ 100 ਕਫਨ ਫਾੜ ਕੇ ਬਾਹਰ ਆ ਜਾਂਦਾ ਹੈ। 2 ਕਮਿਸ਼ਨ ਇਹਨਾਂ ਨੇ ਬਣਾਏ, ਜਿਹੜੇ ਕਮਿਸ਼ਨਸ ਨੇ ਰਿਵੀਲ ਘੱਟ ਕੀਤਾ, ਲੁਕਾਇਆ ਜ਼ਿਆਦਾ। ਔਰ ਹੁਣ ਜਿਹੜੀ ਹੈ ਇਹ ਲਾਈਨ ਹੋਰ ਵੀ ਕਲੀਅਰਲੀ ਦੱਸਦੀ ਹੈ ਵੀ ਉਸ ਪੈਟਰੀਓਟਿਕ ਬੰਦੇ ਦਾ ਅਲਟੀਮੇਟ ਫੇਟ ਕੀ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਵਿਸ਼ਿਆਂ ਤੇ ਆਪਣੀ ਜਾਣਕਾਰੀ ਦਿੱਤੀ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।